ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਤੁਹਾਡੀ ਜਿਹੜੀ ਇਹ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਹੁਣਾਂ ਦੇ ਨਾਲ। ਅੱਜ ਦੇ ਦਿਨ ਸਾਡੇ ਨਾਲੋਂ ਜੁੜਦੇ ਨੇ ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ ਅਤੇ ਜਸਬੀਰ ਸਿੰਘ ਜੀ ਨੇ ਬੇਕਰਸਫੀਲਡ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 408-722-7698 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਕਰਦੇ ਹਾਂ ਵੀ ਜਿਹੜਾ ਨਿਠਾਰੀ ਹੱਤਿਆਕਾਂਡ ਹੋਇਆ ਸੀ, ਉਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਆ ਉਸ ਨੂੰ ਫਾਂਸੀ ਦੀ ਤਿਆਰੀ ਦੀ ਜਿਹੜੀ ਆ ਉਹ ਰਿਪੋਰਟਾਂ ਆ ਰਹੀਆਂ ਨੇ। ਕੀ ਹੈਗਾ ਜੀ ਇਸ ਖਬਰ 'ਚ? ਇਹ ਜੀ ਸੁਰਿੰਦਰ ਕੋਹਲੀ ਸੀਗਾ ਇਹਦਾ ਨਾਮ, ਸ਼ਾਇਦ ਸੁਣਨ ਵਾਲਿਆਂ ਨੂੰ ਯਾਦ ਹੋਊਗਾ। ਇੱਕ ਬੜਾ ਇਹ ਸਨਸਨੀ ਖੇਤ ਜਿਹੜਾ ਕਾਂਡ ਹੋਇਆ ਸੀਗਾ, ਨਿਠਾਰੀ ਕਾਂਡ ਜੀ। ਇਹਦੇ ਵਿੱਚ ਇੱਕ ਮਿਸਟਰ ਪੰਧੇਰ ਜਿਹੜੇ ਸਨ ਉਹ ਪਹਿਲਾਂ ਫਸ ਗਏ ਸਨ, ਬਾਅਦ ਦੇ ਵਿੱਚ ਉਹ ਬਰੀ ਹੋ ਗਏ। ਸੁਰਿੰਦਰ ਕੋਹਲੀ ਇਹ ਪੰਧੇਰ ਦਾ ਨੌਕਰ ਸੀਗਾ। ਘਰ ਦੇ ਵਿੱਚੋਂ, ਘਰ ਦੇ ਨੇੜਿਓਂ ਬਹੁਤ ਸਾਰੇ ਜਿਹੜੇ ਪਿੰਜਰ ਨੇ, ਮਨੁੱਖੀ ਪਿੰਜਰ ਮਿਲੇ ਸੀਗੇ। ਔਰ ਬਾਅਦ ਦੇ ਵਿੱਚ ਇਹ ਪਤਾ ਲੱਗਿਆ ਕਿ ਅਸਲ ਦੇ ਵਿੱਚ ਜਿਹੜਾ ਸੁਰਿੰਦਰ ਕੋਹਲੀ ਸੀਗਾ ਇਹ ਬੱਚਿਆਂ ਨੂੰ ਅਗਵਾ ਕਰ ਲੈਂਦਾ ਸੀਗਾ ਜੀ। ਉਹਨਾਂ ਦੇ ਨਾਲ ਬਦਫੈਲੀ ਕਰਨ ਤੋਂ ਬਾਅਦ ਉਹਨਾਂ ਨੂੰ ਮਾਰ ਦਿੰਦਾ ਸੀਗਾ। ਕੁਝ ਖਬਰਾਂ ਇਹ ਵੀ ਸਨ ਕਿ ਉਹਨਾਂ ਦਾ ਮੀਟ ਚੱਕ ਕੇ ਖਾ ਜਾਂਦਾ ਸੀਗਾ ਜੀ। ਔਰ ਇਸ ਮਾਮਲੇ ਦੇ ਵਿੱਚ ਕਿੰਨੇ ਹੀ ਮਾਮਲੇ ਇਹਦੇ ਉੱਤੇ ਦਰਜ ਹੋਏ ਸੀਗੇ। ਜਿਹੜੀ ਅਦਾਲਤ ਆ ਉਹਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਸੀਗੀ ਤੇ ਇਹਦੀਆਂ ਸਾਰੀਆਂ ਅਪੀਲਾਂ ਦਲੀਲਾਂ ਜਿਹੜੀਆਂ ਨੇ ਉਹ ਰੱਦ ਹੋ ਚੁੱਕੀਆਂ ਨੇ ਜੀ। ਹੁਣ ਇਹਨੂੰ ਜਿਹੜੀ ਫਾਂਸੀ ਦੀ ਆ ਉਹ ਤਿਆਰੀ ਹੈ ਜੀ। ਔਰ ਮੇਰਠ ਦੇ ਵਿੱਚ ਇਹਨੂੰ ਜਿਹੜੀ ਆ ਫਾਂਸੀ ਹੋਊਗੀ। ਮੇਰਠ ਦੇ ਵਿੱਚ 35 ਸਾਲ ਪਹਿਲਾਂ ਲਾਸਟ ਫਾਂਸੀ ਜਿਹੜੀ ਹੋਈ ਸੀਗੀ, ਤੋ ਇਹਨੂੰ ਉੱਥੇ ਜਿਹੜਾ ਜੀ ਟੰਗਿਆ ਜਾਊਗਾ। ਇੱਕ ਪੁਰਾਣਾ ਜਿਹੜਾ ਜਲਾਦ ਹੁੰਦਾ ਸੀਗਾ, ਉਹਦੇ ਮੁੰਡੇ ਨੂੰ ਇਸ ਕੰਮ ਦੇ ਵਾਸਤੇ ਜਿਹੜਾ ਜੀ ਉਹ ਲਿਆਂਦਾ ਗਿਆ। ਜਦੋਂ ਇਹ ਮਾਮਲਾ ਭਖਿਆ ਸੀਗਾ ਉਦੋਂ ਇੱਥੇ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਜਿਹੜਾ ਪਿਆ ਸੀਗਾ ਕਿ ਇਹੋ ਜਿਹਾ ਜਾਨਵਰ ਜਿਹੜਾ ਜੀ ਉਹ ਵੀ ਇੱਥੇ ਹੀ ਉਹਨਾਂ ਦੇ ਨੇੜੇ ਤੇੜੇ ਕਿਤੇ ਰਹਿੰਦਾ ਸੀਗਾ। ਔਰ ਉਸ ਨੇੜੇ ਤੇੜੇ ਦੇ ਏਰੀਏ ਤੋਂ ਬਹੁਤ ਸਾਰੇ ਬੱਚੇ ਗਾਇਬ ਹੋਣ ਦੀਆਂ ਖਬਰਾਂ ਵੀ ਪਹਿਲਾਂ ਆਈਆਂ ਸਨ। ਇਹ ਕਿਹਾ ਜਾਂਦਾ ਹੈ ਕਿ ਜਿਹੜੇ ਬਹੁਤੇ ਪਿੰਜਰ ਸਨ ਉਹ ਉਹਨਾਂ ਗਾਇਬ ਹੋਏ ਬੱਚਿਆਂ ਦੇ ਹੀ ਸਨ ਜੀ। ਸੋ ਬਿਲਕੁਲ ਜੀ, ਅਤੇ ਮੇਰੇ ਹਿਸਾਬ ਦੇ ਨਾਲ ਬਿਲਕੁਲ ਜਾਇਜ਼ ਹੈ ਜੀ। ਇੱਦਾਂ ਦੇ ਜਿਹੜੇ ਕੜੇ ਫੈਸਲੇ ਆਉਣ ਤੋਂ ਬਾਅਦ 'ਚ ਹੀ ਇੱਦਾਂ ਦੇ ਜਿਹੜੇ ਅਣਮਨੁੱਖੀ ਕੰਮ ਜਿਹੜੇ ਕਰਨ ਵਾਲੇ ਹੈਗੇ ਆ ਉਹਨਾਂ ਨੂੰ ਸ਼ਾਇਦ ਕੋਈ ਡਰ ਉਹਨਾਂ ਦੇ ਸਾਹਮਣੇ ਆਵੇ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਅਲ-ਕਾਇਦਾ ਨੇ ਜਿਹੜੇ ਭਾਰਤ ਦੇ ਉੱਤੇ ਜਿਹਾਦ ਛੇੜਨ ਦੀ ਜਿਹੜੀ ਚੇਤਾਵਨੀ ਉਹ ਜਾਰੀ ਕੀਤੀ, ਵੀਡੀਓ ਜਿਹੜੀ ਜਾਰੀ ਹੋਈ ਆ, ਉਸ ਚੀਜ਼ ਨੂੰ ਲੈ ਕੇ ਜਿਹੜੀ ਪੂਰੀ ਸਰਕਾਰ ਆ ਉਹ ਕਾਫੀ ਫਿਕਰਮੰਦ ਨਜ਼ਰ ਆ ਰਹੀ ਹੈ। ਇਹ ਜਿਹੜਾ ਜੀ ਅਲ-ਜ਼ਵਾਹਰੀ ਆ ਉਹਨੇ ਇਹ ਵੀਡੀਓ ਜਿਹੜੀ ਜਾਰੀ ਕੀਤੀ ਆ, ਉਹਦੇ ਵਿੱਚ ਉਹਨੇ ਇਹ ਗੱਲ ਕਹੀ ਆ ਕਿ ਇਹ ਜਿਹੜਾ ਉਪ ਮਹਾਦੀਪ ਹੈ, ਭਾਰਤ, ਮਿਆਂਮਾਰ ਤੇ ਬੰਗਲਾਦੇਸ਼ ਦੇ ਵਿੱਚ ਸ਼ਾਮਲ ਹੈ। ਉਹਨੇ ਇੱਕ ਨਵਾਂ ਯੂਨਿਟ ਜਿਹੜਾ ਜੀ ਇੱਥੇ ਬਣਾ ਦਿੱਤਾ ਗਿਆ। ਅਲ-ਜ਼ਵਾਹਰੀ ਨੇ ਇਹਦੇ ਵਿੱਚ ਜਿਹੜਾ ਜੀ ਇਹ ਗੱਲ ਆਖੀ ਹੈ। ਉਹਨੇ ਕਿਹਾ ਇਹਦੇ ਵਾਸਤੇ ਜਿਹੜਾ ਪਾਕਿਸਤਾਨ ਦੇ ਵਿੱਚ ਰਹਿੰਦਾ ਇੱਕ ਅੱਤਵਾਦੀ ਹੈ ਉਹਨੂੰ ਪੂਰੀ ਜ਼ਿੰਮੇਵਾਰੀ ਜਿਹੜੀ ਆ ਉਹ ਸੌਂਪੀ ਗਈ ਹੈ। ਉਹਨੇ ਇਸ ਵੀਡੀਓ ਦੇ ਵਿੱਚ ਕਿਹਾ ਹੈ ਕਿ ਇਹ ਜਿਹੜਾ ਖਿੱਤਾ ਕਿਸੇ ਟਾਈਮ ਇਸਲਾਮਿਕ ਖਿੱਤਾ ਹੁੰਦਾ ਸੀਗਾ ਤੇ ਉਹਨੇ ਕਿਹਾ ਕਿ ਇਹਨੂੰ ਮੁੜ ਕੇ ਜਿਹੜਾ ਜੀ ਉਹ ਇਸਲਾਮਿਕ ਖਿੱਤਾ ਬਣਾਇਆ ਜਾਊਗਾ। ਇਸ ਕਰਕੇ ਬਕਾਇਦਾ ਤੌਰ ਦੇ ਉੱਤੇ ਜਿਹਾਦ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ ਗਿਆ। ਇਹਨੂੰ ਭਾਰਤ ਦੇ ਵਿੱਚ ਤਰਥੱਲੀ ਜਿਹੜੀ ਹੈ ਜੀ ਉਹ ਮਚ ਗਈ ਹੈ। ਕਈ ਰਾਜ ਜਿਹੜੇ ਨੇ ਉਹਨਾਂ ਦੇ ਵਿੱਚ ਹਾਈ ਅਲਰਟ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਜਿਹੜਾ ਜੀ ਜਿਹੜੇ ਵੱਖ-ਵੱਖ ਖੁਫੀਆ ਏਜੰਸੀਜ਼ ਦੇ ਆਲਾ ਆਫੀਸਰਸ ਨੇ ਉਹਨਾਂ ਦੇ ਨਾਲ ਲਗਾਤਾਰ ਕੱਲ੍ਹ ਦੀਆਂ ਮੀਟਿੰਗ ਜਿਹੜੀਆਂ ਨੇ ਨਾ ਉਹ ਕੀਤੀਆਂ ਨੇ ਜੀ। ਕੁਝ ਵੀ ਹੋਵੇ ਜੀ, ਕਿਤੇ ਨਾ ਕਿਤੇ ਇਹ ਜਿਹੜੇ ਚਾਂਬਲੇ ਹੋਏ ਲੋਕ ਨੇ ਇਹਨਾਂ ਦੀ ਜੋ ਕੁਛ ਪਿਛਲੇ ਦਿਨਾਂ ਤੋਂ ਜਿੰਨੀ ਬਿਆਨਬਾਜ਼ੀ ਇਹ ਕਰੀ ਜਾ ਰਹੇ ਨੇ ਚੰਬਲਾਹਟ ਦੇ ਵਿੱਚ ਹੀ, ਕਿਤੇ ਨਾ ਕਿਤੇ ਇਹ ਰੀਜ਼ਨ ਵੀ ਇਹਦੇ ਪਿੱਛੇ ਜਿਹੜਾ ਉਹ ਹੋ ਸਕਦਾ ਜੀ। ਜਦੋਂ ਤੁਸੀਂ ਕਿਸੇ ਨੂੰ ਭੜਕਾਈ ਜਾਓਗੇ, ਚੁੰਡੀਆਂ ਹੀ ਵੱਢੀ ਜਾਓਗੇ ਤੇ ਫਿਰ ਕਿੰਨੀ ਕੁ ਦੇਰ ਤੱਕ ਉਹ ਵੀ ਚੁੱਪ ਰਹੋਗੇ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਕਹਿੰਦੇ ਆ ਜੀ ਕਾਫੀ ਭਾਰੀ ਜਿਹੜਾ ਮੀਂਹ ਆ ਇਸ ਟਾਈਮ ਪੈ ਰਿਹਾ ਆ। ਕਿੱਦਾਂ ਦੇ ਜਿਹੜਾ ਜੀ ਉਸ ਨੂੰ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਉਸ ਨੂੰ ਆਖਿਆ ਆ, ਤੇ ਕਿਸੇ ਜਗ੍ਹਾ ਦੇ ਉੱਤੇ ਇਹ ਵੀ ਖਬਰਾਂ ਵੀ ਬਹੁਤ ਜ਼ਿਆਦਾ ਹੀ ਮੀਂਹ ਪੈ ਗਿਆ।
ਜੀ ਤਕਰੀਬਨ ਪਿਛਲੇ 2 ਦਿਨ ਤੋਂ ਤੁਸੀਂ ਕਹ ਲਓ ਜੀ ਪੰਜਾਬ ਦੇ ਹਰ ਡਿਸਟ੍ਰਿਕਟ ਦੇ ਵਿੱਚ ਮੀਂਹ ਜਿਹੜਾ ਉਹ ਪਿਆ ਤੋ ਇਹਨੇ ਬਹੁਤ ਵੱਡੀ ਰਾਹਤ ਜਿਹੜੀ ਹੈ ਨਾ ਜੀ ਉਹ ਦਿੱਤੀ ਆ, ਕਿਉਂਕਿ 64% ਘੱਟ ਮੀਂਹ ਪਿਆ ਇਸ ਵਾਰੀ ਮੌਨਸੂਨ ਦੇ ਵਿੱਚ। ਸੋਕਾ ਪੈ ਗਿਆ, 1.5 ਮੀਟਰ ਤੋਂ ਉੱਪਰ ਜਿਹੜਾ ਪਾਣੀ ਆ ਉਹ ਪੰਜਾਬ ਦਾ ਥੱਲੇ ਚਲੇ ਗਿਆ ਜੀ, ਜਿਹਨੇ ਨਵੀਂ ਮੁਸੀਬਤ ਪੈਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਰਨੀ ਆ। ਜਿਹੜਾ ਪੰਜਾਬ ਆ ਜੀ ਇਹਨੂੰ ਸੋਕਾ ਗ੍ਰਸਤ ਐਲਾਨਿਆ ਨਹੀਂ ਗਿਆ। 12% ਘੱਟ ਮੌਨਸੂਨ ਪਵੇ ਤੇ ਸੋਕਾ ਗ੍ਰਸਤ ਜਿਹੜਾ ਜੀ ਉਹ ਐਲਾਨ ਦਿੱਤਾ ਜਾਂਦਾ। 64% ਘੱਟ ਮੀਂਹ ਪਿਆ ਫੇਰ ਵੀ ਸੋਕਾ ਗ੍ਰਸਤ ਨਹੀਂ ਐਲਾਨਿਆ ਗਿਆ। ਲੇਲੜੀਆਂ ਜਿਹੜੀਆਂ ਨੇ ਜੀ ਉਹ ਉੱਥੇ ਜਾ ਕੇ ਸੈਂਟਰ ਗੌਰਮੈਂਟ ਦੀਆਂ ਇਹੀ ਗੱਡੀਆਂ ਜਾ ਰਹੀਆਂ ਨੇ ਜੀ ਕਿ ਸਾਡਾ ਤਾਂ ਜੀ ਡੀਜ਼ਲ ਬਹੁਤ ਫੁੱਕ ਗਿਆ, ਇਸ ਮਾਮਲੇ ਦੇ ਉੱਤੇ ਸਾਨੂੰ ਜਿਹੜਾ ਕੁਛ ਰਾਹਤ ਜਿਹੜੀ ਆ ਉਹ ਦਿਓ। ਉਹਦਾ ਸ਼ਾਇਦ ਪ੍ਰਮੁੱਖ ਰੀਜ਼ਨ ਇਹ ਆਏ ਰਾਹਤ ਲੈਣ ਦਾ ਕਿ ਕੈਸ਼ ਪੈਸੇ ਆਉਣਗੇ, ਚਲੋ ਕੁਛ ਮਹੀਨਿਆਂ ਦੀਆਂ ਤਨਖਾਹਾਂ ਦੇ ਲਾਂਗੇ, ਬਾਕੀ ਦੇਖਾਂਗੇ ਬਾਅਦ ਦੇ ਵਿੱਚ ਕੀ ਬਣਦਾ। ਜਿਹੜਾ ਸੋਕਾ ਗ੍ਰਸਤ ਸੀਗਾ ਉਹ ਐਲਾਨਣਾ ਚਾਹੀਦਾ ਸੀ ਪੰਜਾਬ ਨੂੰ, ਤਾਂ ਕਿ ਕੁਛ ਰਾਹਤ ਜਿਹੜੀ ਆ ਜੀ ਉਹ ਸੈਂਟਰ ਤੋਂ ਮਿਲਦੀ। ਪਰ ਜਿਹੜਾ ਪੰਜਾਬ ਦਾ ਕਿਸਾਨ ਆ ਨਾ ਜੀ ਉਹ ਇਸ ਪੱਖੋਂ ਬਹੁਤ ਹੌਸਲੇ ਵਾਲਾ ਕਿ ਉਹ ਆਪਣੇ ਜਿਹੜੀ ਔਰਤ ਹੈ ਘਰ ਦੀ ਉਹਦੀਆਂ ਟੂਮਾਂ ਗਹਿਣੇ ਧਰ ਦਿੰਦਾ, ਆਪਣੇ ਜਿਹੜਾ ਬਾਕੀ ਸਮਾਨ ਹੈ ਉਹ ਸਾਰਾ ਵੇਚ ਦਿੰਦਾ ਹੈ, ਗਹਿਣੇ ਧਰ ਕੇ ਮਹਿੰਗਾ ਡੀਜ਼ਲ ਜਿਹੜਾ ਜੀ ਉਹ ਫੂਕ ਕੇ ਵੀ ਫਸਲ ਜਿਹੜੀ ਆ ਉਹ ਨਿਆਣਿਆਂ ਦੇ ਕੱਪੜੇ ਤਾਂ ਨਹੀਂ ਲੈਂਦਾ, ਪਰ ਜਿਹੜੀ ਫਸਲ ਆ ਉਹਨੂੰ ਪੁੱਤਾਂ ਵਾਂਗੂ ਜਿਹੜਾ ਉਹ ਜ਼ਰੂਰ ਪਾਲਦਾ। ਤੋ ਇਸ ਕਰਕੇ ਇੱਥੇ ਫਸਲ ਜਿਹੜੀ ਆ ਜੀ ਔਖਾ ਸੌਖਾ ਹੋ ਕੇ ਉਹ ਪਾਲ ਰਿਹਾ ਜੀ। ਤੇ ਜਦੋਂ ਉਹ ਫਸਲ ਜਿਹੜੀ ਆ ਉਹ ਪਾਲ ਰਿਹਾ ਤੇ ਜਿਹੜੀ ਆ ਜੀ ਇਹ ਦਿਸ ਨਹੀਂ ਰਿਹਾ ਕਿ ਕਿਸੇ ਜਗ੍ਹਾ ਦੇ ਉੱਤੇ ਕੋਈ ਸੋਕਾ ਜਿਹੜਾ ਜੀ ਉਹ ਪਿਆ ਹੋਇਆ, ਸੋਕਾ ਨਹੀਂ ਐਲਾਨਿਆ ਗਿਆ ਜੀ। ਇਸ ਕਰਕੇ ਮੁਸੀਬਤ ਤਾਂ ਬੜੀ ਹੋਈ ਹੈ। ਹੁਣ ਮੁਸੀਬਤ ਜਿਹੜੀ ਆ ਜੀ ਦੂਜੀ, ਜਿੱਥੇ ਪੰਜਾਬ ਦੇ ਵਿੱਚ ਬਹੁਤੇ ਥਾਵਾਂ ਦੇ ਉੱਤੇ ਰਾਹਤ ਜਿਹੜੀ ਹੈ ਜੀ ਮੀਂਹ ਨੇ ਦਿੱਤੀ ਆ। ਹੁਮਸ ਭਰਿਆ ਮੌਸਮ ਜਿਹੜਾ ਬਿਮਾਰੀਆਂ ਦਾ ਕਾਰਨ ਬਣ ਰਿਹਾ ਸੀਗਾ, ਲਗਾਤਾਰ ਪੈ ਰਿਹਾ ਮੀਂਹ ਜਿਹੜਾ ਜੀ ਬਹੁਤ ਵੱਡੀ ਉਹਨੇ ਰਾਹਤ ਜਿਹੜੀ ਦਿੱਤੀ ਆ। ਤੇ ਪਰ ਮਾਨਸਾ ਤੇ ਉਹਦੇ ਨੇੜੇ ਤੇੜੇ ਦੇ ਏਰੀਆ ਜਿਹੜਾ ਜੀ ਉਹ ਸਾਰਾ ਹੜ੍ਹਾਂ ਦੇ ਨਾਲ ਘਿਰ ਗਿਆ। ਉੱਥੇ ਪ੍ਰਸ਼ਾਸਨ ਅਜੇ ਤੱਕ ਕਿਸੇ ਜਗ੍ਹਾ ਦੇ ਉੱਤੇ ਨਹੀਂ ਪਹੁੰਚਿਆ। ਜਿਹੜੇ ਉੱਥੇ ਰਹਿੰਦੇ ਲੋਕ ਨੇ ਉਹ ਆਪਣੇ ਰਿਸ਼ਤੇਦਾਰਾਂ ਤੇ ਨੇੜੇ ਤੇੜੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਆਸਰੇ ਬੈਠੇ ਨੇ। ਉਹੀ ਲੋਕ ਨੇ ਉਹ ਆਪਣੀ ਵੀ ਰੋਟੀ ਪਕਾਉਂਦੇ ਨੇ ਜਿੱਥੇ ਪਾਣੀ ਨਹੀਂ ਆਇਆ, ਤੇ ਥੋੜੀਆਂ ਐਕਸਟਰਾ ਜਿਹੜੀਆਂ ਰੋਟੀਆਂ ਲਾ ਕੇ ਉਹ ਜਿਹੜੇ ਡੇਰੇ ਵਗੈਰਾ ਨੇ ਪਿੰਡ ਜਿਹੜੇ ਨੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਕਿ ਮੁਸੀਬਤ ਦੇ ਵਿੱਚ ਘਿਰੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਬਚਾਇਆ ਜਾ ਸਕੇ। ਤੋ ਇਸ ਕਰਕੇ ਇਹ ਉੱਥੇ ਜਿਹੜੇ ਜੀ ਲੋਕ ਘਿਰੇ ਬੈਠੇ ਨੇ ਅਜੇ ਵੀ, ਔਰ ਮੁਸ਼ਕਲ ਦੇ ਵਿੱਚ ਨੇ ਜੀ ਕਾਫੀ। ਪਰ ਦੂਜਾ ਇਹ ਹੈ ਜੀ ਕਿ ਉਹ ਮਾਨਸਾ ਵਾਲੇ ਮੁਸ਼ਕਲ ਦੇ ਵਿੱਚ ਜ਼ਰੂਰ ਨੇ, ਪਰ ਪੰਜਾਬ ਜਿਹੜਾ ਬਾਕੀ ਹੈ ਜੀ ਉਹਨੇ ਵੱਡਾ ਇੱਕ ਸੁੱਖ ਦਾ ਸਾਹ ਲਿਆ ਇਸ ਮੀਂਹ ਤੋਂ ਬਾਅਦ ਜੀ। ਜਿਹੜੀ ਮੇਰਾ ਖਿਆਲ ਵਰ੍ਹਿਆਂ ਬਾਅਦ ਝੜੀ ਵੀ ਦੇਖੀ ਗਈ ਹੈ, ਕਿਉਂਕਿ ਤਕਰੀਬਨ ਕਾਫੀ ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਜੀ। ਤੇ ਬਿਲਕੁਲ ਜੀ ਰਾਹਤ ਦਾ ਕੰਮ ਕੀਤਾ, ਗਰਮੀ ਤੋਂ ਥੋੜੀ ਨਿਜਾਤ ਮਿਲੀ ਅਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਕਿਸਾਨਾਂ ਦੇ ਲਈ ਇੱਕ ਚੰਗੀ ਖੁਸ਼ਖਬਰੀ ਆ। ਅਗਲੀ ਆਪਾਂ ਗੱਲ ਕਰਦੇ ਹਾਂ ਟੀਚਰ ਦਿਵਸ, ਜਿਹੜੇ ਅਧਿਆਪਕ ਦਿਵਸ ਆ ਉਹ ਜਿਹੜਾ ਅੱਜ ਦੇ ਦਿਨ ਉੱਥੇ ਅੱਡ ਅੱਡ ਜਗ੍ਹਾ ਦੇ ਉੱਤੇ ਮਨਾਇਆ ਜਾ ਰਿਹਾ ਆ। ਪਰ ਕਿਤੇ ਨਾ ਕਿਤੇ ਇਸ ਦਿਨ ਦੇ ਉੱਤੇ ਪੰਜਾਬ ਸਰਕਾਰ ਨੇ ਜਿਹੜਾ ਇੱਕ ਨੋਟੀਫਿਕੇਸ਼ਨ ਪਿਛਲੇ ਦਿਨਾਂ 'ਚ ਜਾਰੀ ਕੀਤਾ ਸੀਗਾ ਉਹ ਆਪ ਹੀ ਭੁੱਲ ਗਈ ਆ। ਐਕਚੁਅਲੀ ਇਹ ਜਿਹੜਾ ਨੋਟੀਫਿਕੇਸ਼ਨ ਸੀਗਾ ਪੰਜਾਬ ਸਰਕਾਰ ਦੇ ਵੱਲੋਂ 1 ਦਸੰਬਰ ਤੇ 23 ਦਸੰਬਰ ਨੂੰ ਤੋਂ ਬਾਅਦ 2006 ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ। ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ VIP ਡਿਊਟੀ ਸਿਆਸੀ ਸਮਾਗਮਾਂ ਦੇ ਵਿੱਚ ਉਹਨਾਂ ਦੀ ਵਰਤੋਂ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਜੀ। ਪਰ ਦੂਜੇ ਪਾਸੇ ਇੱਕ ਜਿਹੜਾ ਹੁਣ ਸਰਕੂਲਰ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਗੱਲ ਕਹੀ ਗਈ ਕਿ ਤੁਹਾਨੂੰ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਦਾ ਭਾਸ਼ਣ ਜਿਹੜਾ ਉਹ ਸੁਣਨਾ ਲਾਜ਼ਮੀ ਕਰਾਰ ਦਿੱਤਾ ਗਿਆ ਜੀ। ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਸਿੱਧੇ ਪ੍ਰਸਾਰਣ ਦੇ ਹੁਕਮਾਂ ਨੂੰ ਲੈ ਕੇ ਖੱਬਾ ਭਾਰ ਇਸ ਵੇਲੇ ਜਿਹੜੀ ਹੈ ਜੀ ਉਹ ਹੋਈ ਪਈ ਹੈ। ਉਹ ਇਹ ਕਹਿ ਰਹੀ ਹੈ ਸਾਨੂੰ ਨਹੀਂ ਪਤਾ ਤੁਸੀਂ ਰੇਡੀਓ ਕਿੱਥੋਂ ਆਉਣੇ ਆ, ਸਾਨੂੰ ਨਹੀਂ ਪਤਾ ਤੁਸੀਂ ਟੈਲੀਵਿਜ਼ਨ ਕਿੱਥੋਂ ਲੈ ਕੇ ਆਉਣੇ ਆ, ਟੈਲੀਵਿਜ਼ਨ ਨੂੰ ਕੇਬਲ ਦਾ ਕਨੈਕਸ਼ਨ ਕਿੱਥੋਂ ਤੁਸੀਂ ਲਵਾਉਣਾ, ਪਰ ਬੱਚਿਆਂ ਨੂੰ ਹਰ ਹਾਲਤ ਦੇ ਵਿੱਚ ਇਹ ਜਿਹੜਾ ਭਾਸ਼ਣ ਹੈ ਉਹ ਤੁਸੀਂ ਸੁਣਾਉਣਾ। 2.25 ਘੰਟੇ ਲਗਾਤਾਰ ਉਹਨਾਂ ਨੇ ਬੋਲਣਾ ਜੀ। ਦੇਖੋ ਜੇ ਜਿਹੜਾ ਸਕੂਲਾਂ ਦਾ ਟਾਈਮ ਹੁੰਦਾ ਤੇ ਫਿਰ ਵੀ ਗੱਲ ਮੰਨੀ ਜਾ ਸਕਦੀ, ਇਹ ਸਕੂਲ ਟਾਈਮ ਤੋਂ ਬਾਅਦ ਹੈ 3 ਵਜੇ ਤੋਂ ਇਹ ਜਿਹੜਾ ਭਾਸ਼ਣ ਸ਼ੁਰੂ ਹੋਣਾ ਤੇ ਉੱਥੇ ਜਿਹੜੇ ਜੀ ਉਹ ਟੰਗ ਕੇ ਬਿਠਾਏ ਜਾਣੇ ਨੇ ਜੀ। ਜ਼ਿਲ੍ਹਾ ਸਿੱਖਿਆ ਅਫੀਸਰ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਇਹ ਬੜੀਆਂ ਕਲੀਅਰ ਹਦਾਇਤਾਂ ਜਿਹੜੀਆਂ DGSE ਵੱਲੋਂ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਲਿਖਿਆ ਕਿ ਸਾਨੂੰ ਨਹੀਂ ਪਤਾ ਕਿਵੇਂ ਕਰਨਾ, ਤੁਸੀਂ ਪ੍ਰਬੰਧ ਕਰਨਾ ਜੀ। ਸਕੂਲ ਦੀਆਂ ਮੈਨੇਜਮੈਂਟ ਕਮੇਟੀਆਂ ਜਨਰੇਟਰ, ਟੈਲੀਵਿਜ਼ਨ, ਸਾਊਂਡ ਸਿਸਟਮ, ਰੇਡੀਓ ਇਹ ਸਾਰਾ ਕੁਝ ਆਪ ਇੰਤਜ਼ਾਮ ਕਰਨ। ਸਕੂਲ ਮੈਨੇਜਮੈਂਟ ਕਮੇਟੀਆਂ ਦੀ ਤਰਾਸਦੀ ਇਹ ਹੈ ਕਿ ਉਹਨਾਂ ਕੋਲੇ ਕੋਈ ਫੰਡ ਨਹੀਂ ਹੈ, ਕਿਉਂਕਿ ਪਹਿਲੀ ਤਾਂ ਗੱਲ ਕਿਸੇ ਸਕੂਲ ਦੇ ਕੋਲੇ ਜ਼ਮੀਨ ਨਹੀਂ ਹੈ, ਜਿਹਦੇ ਕਰਕੇ ਉਹਨਾਂ ਦਾ ਕੋਈ ਆਮਦਨ ਦਾ ਸਾਧਨ ਨਹੀਂ ਹੈ।
ਜਿਹੜੇ ਟੀਚਰ ਨੇ ਉਹਨਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਉਹ ਹੁਣ ਜੇਬ ਦੇ ਵਿੱਚੋਂ ਵੀ ਪਾਉਣ ਇਹ ਪੈਸੇ ਤੇ ਉਹ ਪਾਉਣ ਕਿੱਥੋਂ? ਉਹਨਾਂ ਦੀਆਂ ਜੇਬਾਂ ਤਾਂ ਆਪਣੀਆਂ ਖਾਲੀ ਨੇ। ਜੀ ਜੀ, ਇਹ ਜਿਸ ਤਰੀਕੇ ਦੇ ਨਾਲ ਟੀਚਰਾਂ ਨੂੰ ਫਸਾ ਦਿੱਤਾ ਗਿਆ ਜੀ, ਇਸ ਮਾਮਲੇ ਦੇ ਉੱਤੇ ਸੰਗ ਆਉਂਦੀ ਹੈ ਜੀ ਇਸ ਗੱਲ ਦੇ ਉੱਤੇ ਕਿ ਸਰਕਾਰ ਜਿਹੜੀ ਹੈ ਉਹ ਕਰ ਕੀ ਰਹੀ ਹੈ। ਅਧਿਆਪਕ ਜਿਹੜਾ ਜੀ ਉਹ ਇੱਕ ਬੜੀ ਰਿਸਪੈਕਟਡ ਚੀਜ਼ ਹੈ ਜੀ, ਕਿਉਂਕਿ ਅਧਿਆਪਕ ਦਾ ਪੜ੍ਹਾਇਆ ਹੋਇਆ ਹੀ ਪ੍ਰਧਾਨ ਮੰਤਰੀ ਵੀ ਬਣਦਾ, ਰਾਸ਼ਟਰਪਤੀ ਵੀ ਬਣਦਾ, ਪਰ ਇਹ ਤਾਂ ਹੁਣ ਸਰਕਾਰ ਜਿਹੜੀ ਹੈ ਜੀ ਉਹ ਅਧਿਆਪਕਾਂ ਨੂੰ ਵੀ ਘਸਿਆਰੇ ਬਣਾਉਣ ਵੱਲ ਨੂੰ ਤੁਰ ਪਈ ਹੈ ਜੀ। ਰੇਡੀਓ ਦਾ ਇੰਤਜ਼ਾਮ ਕਰੋ, ਉਹ ਵਿਚਾਰੇ ਸਰਪੰਚਾਂ ਦੇ ਬੂਹੇ ਜਿਹੜੇ ਨੇ ਉਹ ਟੋਂਦੇ ਫਿਰਦੇ ਨੇ, ਕੋਈ ਰੇਡੀਓ ਲੱਭਦਾ ਫਿਰਦਾ, ਕੋਈ ਟੈਲੀਵਿਜ਼ਨ ਜਿਹੜਾ ਲੱਭਦਾ ਫਿਰਦਾ, ਕੋਈ ਉਹ ਸਾਈਕਲ ਦਾ ਚੱਕਾ ਹੀ ਲੱਭੀ ਜਾਂਦਾ ਵੀ ਉਹੀ ਲਾ ਲਓ, ਦੂਰਦਰਸ਼ਨ ਚੱਲ ਪਊਗਾ ਜੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਜਿਹੜੀ ਆ ਕੇਂਦਰ ਦੇ ਵਿੱਚ ਗਈ ਸੀ ਕਿਸੇ ਤਰੀਕੇ ਦੀ ਜਿਹੜੀ ਸਹਾਇਤਾ ਮੰਗਣ, ਵਿੱਤੀ ਸਹਾਇਤਾ ਮੰਗਣ, ਉਹਨਾਂ ਨੇ ਖਾਲੀ ਹੱਥੀਂ ਮੋੜ ਦਿੱਤਾ। ਦੇਖੋ ਜੇ ਤਾਂ ਹੁੰਦੀ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ, ਫਿਰ ਤਾਂ ਪੈ ਜਾਣਾ ਸੀਗਾ ਜੀ ਹੁਣ ਨੂੰ ਰੌਲਾ ਕਿ ਜਿਹੜਾ ਕੇਂਦਰ ਧੱਕਾ ਜਿਹੜਾ ਕਰਦਾ ਪੰਜਾਬ ਸਰਕਾਰ ਦੇ ਵਾਸਤੇ ਜੋ ਕੁਝ, ਜਿਹੜਾ ਪਰਮਿੰਦਰ ਢੀਂਡਸਾ ਨੇ ਜੀ ਸਾਡੇ ਖਾਲੀ ਖਜ਼ਾਨਾ ਮੰਤਰੀ, ਉਹਨਾਂ ਨੇ ਇਹ ਕਿਹਾ ਕਿ ਪੰਜਾਬ ਜਿਹੜਾ ਜੀ ਉਹ ਅਨਾਜ ਵਾਲੇ ਮਾਮਲੇ ਦੇ ਵਿੱਚ ਦੇਸ਼ ਨੂੰ ਵੱਡਾ ਸਹਿਯੋਗ ਦਿੰਦਾ ਆ ਰਿਹਾ ਤੇ ਵਿਸ਼ੇਸ਼ ਵਿੱਤੀ ਪੈਕੇਜ ਮੰਗਣਾ ਸਾਡਾ ਹੱਕ ਜੀ। ਉਹਨਾਂ ਨੇ ਕਿਹਾ ਕਿ ਪੰਜਾਬ ਦੁਸ਼ਮਣਾਂ ਦੇ ਨਾਲ ਵੀ ਲੜਦਾ ਆਇਆ, ਪੰਜਾਬ ਨੇ ਅੱਤਵਾਦ ਦਾ ਮੁਕਾਬਲਾ ਵੀ ਕੀਤਾ, ਇਸ ਕਰਕੇ ਸਾਨੂੰ ਜਿਹੜਾ ਪੈਕੇਜ ਹੈ ਨਾ ਜੀ ਉਹ ਮਿਲਣਾ ਚਾਹੀਦਾ। ਠੀਕ ਹੈ, ਮਿਲਣਾ ਚਾਹੀਦਾ। ਅੱਗੋਂ ਜਵਾਬ ਕੀ ਆਇਆ ਜੀ ਜਿਹੜੇ ਕੇਂਦਰੀ ਵਿੱਤ ਮੰਤਰੀ ਦਾ? ਉਹ ਕਹਿੰਦੇ ਪੰਜਾਬ ਸਰਕਾਰ ਆਪਣੇ ਕੋਸ਼ੀ ਘਾਟੇ ਨਾਲੋਂ ਵੱਧ ਰਕਮ ਬਿਜਲੀ ਸਬਸਿਡੀ ਤੇ ਖਰਚ ਕਰ ਰਿਹਾ, ਸਬਸਿਡੀ ਦਾ ਵਾਜਬੀਕਰਨ ਕੀਤੇ ਜਾਣ ਦੀ ਲੋੜ ਹੈ। ਦੂਜੀ ਗੱਲ ਉਹਨਾਂ ਨੇ ਕਹੀ, ਰਾਜ ਸਰਕਾਰ ਨੂੰ ਪਹਿਲਾਂ ਹੀ ਵੱਖ-ਵੱਖ ਕੇਂਦਰੀ ਸਹਾਇਤਾ, ਵੱਖ-ਵੱਖ ਕੰਮਾਂ ਲਈ ਕੇਂਦਰੀ ਸਹਾਇਤਾ ਮਿਲਦੀ ਆ ਰਹੀ ਹੈ। 2005-2010 ਦੇ ਮੁਕਾਬਲੇ 10 ਤੋਂ ਲੈ ਕੇ 15 ਤੱਕ ਦੇ ਅਰਸੇ ਦੇ ਵਿੱਚ ਪੰਜਾਬ ਨੂੰ ਕੇਂਦਰੀ ਟੈਕਸਾਂ ਦੇ ਹਿੱਸੇ ਵਿੱਚੋਂ ਮਿਲਣ ਵਾਲੀ ਰਕਮ 99.36% ਵਧੀ ਹੈ। ਪੰਜਾਬ ਦੇ ਉੱਤੇ ਵਿੱਤੀ ਬੋਝ ਹੋਣਾ ਇੱਕ ਹਕੀਕਤ ਹੈ, ਪਰ ਇਸ ਬੋਝ ਦੇ ਬਾਵਜੂਦ ਹਰ ਵਰਗ ਨੂੰ ਛੋਟਾਂ ਦੇਣੀਆਂ ਜਾਇਜ਼ ਨਹੀਂ। ਇਹ ਜਿਹੜਾ ਕੇਂਦਰੀ ਵਿੱਤ ਮੰਤਰੀ ਹੈ ਨਾ ਜੀ, ਉਹਨੇ 3 ਪੁਆਇੰਟ ਜਿਹੜੇ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਉਭਾਰੇ ਨੇ। ਮੈਂ ਤਿੰਨੇ ਤੁਹਾਡੇ ਨਾਲ ਹੂਬਹੂ ਜਿਹੜੇ ਉਹ ਸਾਂਝੇ ਕੀਤੇ ਨੇ। ਕਈ ਵਾਰੀ ਉਹ ਹੁੰਦਾ ਜੀ, ਕੁਝ ਕਹਿੰਦੇ ਨੇ ਲੋਕ ਕਿ ਪਤਾ ਨਹੀਂ ਉਂਝ ਹੀ ਜਿਹੜੇ ਉਹ ਕਹਿ ਰਹੇ ਨੇ, ਭਾਵ ਸਿੱਧਾ ਜਿਹੜਾ ਅੰਗੂਠਾ ਜੀ ਉਹ ਦਿਖਾ ਦਿੱਤਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਹੋਰਾਂ ਨੇ, ਜਿਹੜੀ ਉਹਨਾਂ ਨੇ ਲਿਖਤ ਰੂਪ ਦੇ ਵਿੱਚ ਇਹ ਕਿਹਾ ਜੀ। ਪੰਜਾਬ ਸਰਕਾਰ ਨੇ 12 ਜੁਲਾਈ ਨੂੰ ਕੇਂਦਰ ਦੀ ਸਰਕਾਰ ਨੂੰ ਇਹ ਵਿਸ਼ੇਸ਼ ਵਿੱਤੀ ਪੈਕੇਜ ਜਿਹੜਾ ਉਹ ਮੰਗਣ ਦੀ ਗੱਲ ਜਿਹੜੀ ਕੀਤੀ ਸੀਗੀ ਲਿਖਤੀ ਰੂਪ ਦੇ ਵਿੱਚ, ਕਿ ਪੰਜਾਬ ਜਿਹੜਾ ਜੀ ਉਹ ਥੱਲੇ ਜਾ ਰਿਹਾ। ਪਰ ਅਸਲ ਸ਼ੀਸ਼ਾ ਜਿਹੜਾ ਜੀ ਮੈਂ ਸਮਝਦਾ ਕਿ ਅਰੁਣ ਜੇਤਲੀ ਹੋਰਾਂ ਨੇ ਦਿਖਾ ਦਿੱਤਾ ਹੈ। ਜਿਹੜੀ ਗੱਲ ਖਾਸ ਤੌਰ ਦੇ ਉੱਤੇ ਉਹਨਾਂ ਨੇ ਜਿਹੜੀਆਂ 2 ਗੱਲਾਂ ਕੀਤੀਆਂ ਨੇ, ਪਹਿਲੀ ਤੇ ਲਾਸਟ, ਮੈਂ ਫਿਰ ਰਿਪੀਟ ਕਰਦਾ, ਪਹਿਲੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਰਾਜਕੋਸ਼ੀ ਘਾਟੇ ਨਾਲੋਂ ਵੱਧ ਰਕਮ ਬਿਜਲੀ ਸਬਸਿਡੀ ਤੇ ਖਰਚ ਕਰ ਰਿਹਾ ਔਰ ਸਬਸਿਡੀ ਦਾ ਵਾਜਬੀਕਰਨ ਕੀਤੇ ਜਾਣ ਦੀ ਲੋੜ ਹੈ। ਔਰ ਅਖੀਰਲੀ ਗੱਲ ਉਹਨਾਂ ਨੇ ਕਹੀ ਆ, ਵਿਚਲੀ ਛੱਡ ਵੀ ਦਿੱਤੀ ਜਾਵੇ, ਜਿਹਦੇ 'ਚ ਉਹਨੇ ਕਿਹਾ ਕਿ 99% ਉਹਨੂੰ ਵੱਧ ਜਿਹੜਾ ਪੈਸਾ ਹੁਣ ਮਿਲ ਰਿਹਾ 2005 ਤੋਂ ਲੈ ਕੇ 10 ਦੇ ਮੁਕਾਬਲੇ ਦੇ ਵਿੱਚ ਜਿੰਨਾ ਮਿਲਦਾ ਸੀਗਾ 10 ਤੋਂ 15 ਦੇ ਵਿਚਾਲੇ। ਉਹ ਕਹਿੰਦੇ ਕਿ ਪੰਜਾਬ ਦੇ ਉੱਤੇ ਵਿੱਤੀ ਬੋਝ ਹੋਣਾ ਇੱਕ ਹਕੀਕਤ ਹੈ, ਪਰ ਇਹਦੇ ਬਾਵਜੂਦ ਹਰ ਵਰਗ ਨੂੰ ਛੋਟਾਂ ਜਿਹੜੀਆਂ ਉਹ ਦੇਣੀਆਂ ਜਾਇਜ਼ ਨਹੀਂ। ਮੈਂ ਦੁਖੀ ਮਨ ਦੇ ਨਾਲ ਹੀ ਕੱਲ ਇਹ ਗੱਲ ਲਿਖੀ ਸੀ ਕਿ ਹੁਣ ਬਹੁਤੇ ਲੋਕ ਨਿਭਾਊ ਨਾਅਰੇ ਤੱਕ ਖਤਮ ਹੋ ਗਏ, ਇੱਕ ਰਹਿ ਗਿਆ ਕਿ ਮਰਨ ਵਾਲੇ ਲੋਕ ਜਿਹੜੇ ਨੇ ਨਸ਼ਿਆਂ ਦੇ ਨਾਲ, ਅਸੀਂ ਉਹਨੂੰ ਕਫਨ ਵੀ ਫ੍ਰੀ ਦੇਵਾਂਗੇ। ਹੋ ਸਕਦਾ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜੀ ਸਰਕਾਰ ਆ ਜੀ ਮੌਜੂਦਾ, ਉਹ ਆਪਣੇ ਚੋਣ ਮੈਨੀਫੈਸਟੋ 'ਚ ਇਹ ਵੀ ਲੈ ਆਵੇ। ਜੀ ਜੀ ਜੀ, ਜਿੱਦਾਂ ਦੇ ਹਾਲਾਤ ਆ, ਜਿੱਦਾਂ ਦੇ ਇਹਨਾਂ ਨੇ ਹਾਲਾਤ ਇੱਥੇ ਬਣਾ ਦਿੱਤੇ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੀਂਹ ਦੇ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੇ ਜੀ ਕਾਫੀ ਨੁਕਸਾਨ ਜਿਹੜਾ ਹੋ ਰਿਹਾ, ਹੜ੍ਹਾਂ ਦੀ ਸਥਿਤੀ ਉੱਤੇ ਬਣੀ ਹੋਈ ਆ ਤੇ 45 ਮੌਤਾਂ ਦੀ ਖਬਰ ਆ ਰਹੀ ਹੈ ਇੱਕ ਬੱਸ ਦੇ ਰੁੜਨ ਕਰਕੇ। ਜੀ ਇਹ ਰਾਜੌਰੀ ਜ਼ਿਲ੍ਹੇ ਦੇ ਵਿੱਚ ਜੀ ਪਹਾੜੀ ਹੜ੍ਹ ਜਿਹੜੇ ਉਹ ਆਏ ਹੋਏ ਨੇ। ਹੜ੍ਹਾਂ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਜੀ 50 ਡੈਥ ਹੋ ਚੁੱਕੀਆਂ ਹੋਈਆਂ ਨੇ ਸੈਪਰੇਟਲੀ ਹੜ੍ਹਨ ਕਰਕੇ ਜੀ। ਇਹ ਜਿਹੜਾ ਇੱਕ ਜਿਹੜੀ ਮੰਦਭਾਗੀ ਬੱਸ ਸੀਗੀ ਜੀ, ਇਹ ਬਰਾਤੀਆਂ ਦੀ ਬੱਸ ਸੀਗੀ ਔਰ ਇਹ ਬਰਾਤੀਆਂ ਦੀ ਬੱਸ ਜਿਹੜੀ ਸੀ ਇਹ ਰੁੜ ਗਈ ਪਾਣੀ ਦੇ ਵਿੱਚ ਔਰ ਇਹਦੇ ਵਿੱਚ ਤਕਰੀਬਨ ਇਹ ਕਿਹਾ ਜਾ ਰਿਹਾ ਜੀ ਕਿ 50 ਦੇ ਕਰੀਬ, 50 ਤੋਂ ਉੱਪਰ ਲੋਕ ਜਿਹੜੇ ਉਹ ਸਵਾਰ ਸੀਗੇ। 45 ਲੋਕ ਜਿਹੜੇ ਨੇ ਲਾਪਤਾ ਨੇ, ਅਜੇ ਤੱਕ ਡੈੱਡ ਬੋਡੀਜ਼ ਜਿਹੜੀਆਂ ਉਹ ਨਹੀਂ ਮਿਲੀਆਂ। 6 ਕੁ ਜਾਣੇ ਨੇ ਜੀ ਜਿਹੜੇ ਤਰ ਤੁਰ ਕੇ ਔਖੇ ਹੋ ਕੇ ਬਾਹਰ ਨਿਕਲ ਆਏ। ਬੱਸ ਦਾ ਡਰਾਈਵਰ ਤੇ ਕੰਡਕਟਰ ਜਿਹੜੇ ਉਹ ਤਰ ਕੇ ਬਾਹਰ ਨਿਕਲ ਆਉਣ ਵਾਲੇ ਲੋਕਾਂ ਦੇ ਵਿੱਚ ਸ਼ਾਮਲ ਨੇ ਜੀ। ਫੌਜ ਜਿਹੜੀ ਹੈ ਜੀ ਉਹ ਲਾਪਤਾ ਲੋਕਾਂ ਦੀ, ਉਹਨਾਂ ਨੇ
ਭਾਲ ਕਰਨੀ ਸ਼ੁਰੂ ਕੀਤੀ ਆ। ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਦੇ ਬਚੇ ਹੋਣ ਦੀ ਹੁਣ ਉਮੀਦ ਨਹੀਂ ਹੈ, ਜਿਹੜੇ 45 ਲੋਕ ਨਹੀਂ ਲੱਭ ਰਹੇ ਜੀ ਜੀ ਜੀ। ਸੋ ਕਾਫੀ ਜਿਹੜਾ ਨੁਕਸਾਨ ਆ ਇਸ ਤਰੀਕੇ ਦੇ ਨਾਲ ਜਿਹੜਾ ਹੋ ਰਿਹਾ ਆ। ਅਤੇ ਇੱਕ ਹੋਰ ਜਿਹੜੀ ਅੱਜ ਇਸੇ ਤਰੀਕੇ ਦੀ ਇੱਕ ਖਬਰ ਬਣੀ ਆ, 2 ਟਰੱਕਾਂ ਤੇ ਐਂਬੂਲੈਂਸ ਦੀ ਜਿਹੜੀ ਆ ਟੱਕਰ ਹੋਈ ਆ। ਲੋਕ ਅਜੇ ਵੀ ਜਿਹੜੇ ਆ ਕਾਹਲੇ ਪੈਣੋਂ ਹਟ ਨਹੀਂ ਰਹੇ। ਐਂਬੂਲੈਂਸ ਦਾ ਕੰਮ ਤੇ ਹੁੰਦਾ ਵੀ ਜਿਨ੍ਹਾਂ ਨੂੰ ਜ਼ਰੂਰਤ ਆ ਉੱਥੇ ਤੱਕ ਪਹੁੰਚਾਇਆ ਜਾਵੇ, ਪਰ ਉਹੀ ਹੁਣ ਹਾਦਸਿਆਂ ਦਾ ਸ਼ਿਕਾਰ ਹੋ ਰਹੀ ਹੈ। ਇੱਥੇ ਇੱਕ ਪਿੱਛੇ ਜਿਹੇ ਇਹਨਾਂ ਦੀ ਰਿਪੋਰਟ ਦਿਖਾਈ ਸੀਗੀ ਇੱਕ ਚੈਨਲ ਨੇ, ਉਹਦੇ ਵਿੱਚ ਇੱਕ ਤਾਂ ਵਿਦੇਸ਼ਾਂ ਦੇ ਵਿੱਚ ਦਿਖਾਉਂਦੇ ਸੀਗੇ ਕਿ ਵਿਦੇਸ਼ਾਂ ਦੇ ਵਿੱਚ ਕਿਵੇਂ ਜਦੋਂ ਐਂਬੂਲੈਂਸ ਆਉਂਦੀ ਆ ਤੇ ਲੋਕ ਤੇਜ਼ੀ ਦੇ ਨਾਲ ਜਿਹੜੀ ਆਪਣੀ ਗੱਡੀ ਆ ਉਹ ਪੁੱਲ ਕਰ ਲੈਂਦੇ ਨੇ ਸਾਈਡ ਨੂੰ। ਜੀ ਜੀ। ਇੱਥੇ ਕਿਸੇ ਦੀ ਸਿਹਤ ਤੇ ਅਸਰ ਹੀ ਨਹੀਂ ਜੀ। ਹੈਲਮਟ ਪਾਈ ਬੰਦਾ ਆਰਾਮ ਦੇ ਨਾਲ ਖੜਾ ਜੀ, ਗੱਡੀ ਵਾਲਾ ਜਿਹੜਾ ਮੂਹਰੇ ਕਾਕੇ ਸ਼ਾਹੀ ਹੈ ਜੀ, ਉਹ ਗੱਡੀ ਲੈ ਕੇ ਬੈਠਾ, ਉਹਨੂੰ ਐਂਬੂਲੈਂਸ ਦੇ ਹੂਟਰ ਤੇ ਆ ਸਮਝ ਹੀ ਨਹੀਂ ਕਿ ਐਂਬੂਲੈਂਸ ਦੇ ਹੂਟਰ ਦਾ ਮਤਲਬ ਕੀ ਹੁੰਦਾ ਜੀ, ਕਿ ਉਹਦੇ ਵਿੱਚ ਪਿਆ ਬੰਦਾ ਕੋਈ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਆ ਜੀ ਉਹ ਲੜ ਰਿਹਾ। ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਜੀ ਪੁਰਾਣਾ ਫਲਾਈਓਵਰ ਹੈ, ਉੱਥੇ 2 ਟਰੱਕਾਂ ਤੇ ਇੱਕ ਟਵੇਰਾ ਦੀ ਜਿਹੜੀ ਆ ਜੀ ਉਹ ਭਿਆਨਕ ਟੱਕਰ ਜਿਹੜੀ ਆ ਉਹ ਹੋਈ ਆ। 6 ਵਿਅਕਤੀਆਂ ਦੀ ਥਾਂ ਦੇ ਉੱਤੇ ਹੀ ਮੌਤ ਜਿਹੜੀ ਹੋ ਗਈ ਆ। ਇੱਕ ਟਰੱਕ ਡਰਾਈਵਰ ਤੇ ਉਹਦੇ ਵਿੱਚ ਬੈਠੀ ਸਵਾਰੀ ਜਿਹੜੇ ਆ ਉਹ ਜ਼ਖਮੀ ਹੋਏ ਨੇ ਜੀ। ਐਕਚੁਅਲੀ ਇੱਕ ਵਿਅਕਤੀ ਜਿਹੜਾ ਪੀੜਤ ਸੀਗਾ ਹਰੀਸ਼ ਕੁਮਾਰ, ਉਹਨੂੰ ਰਜਿੰਦਰ ਹਸਪੀਟਲ ਪਟਿਆਲਾ ਤੋਂ ਜੀ PGI ਚੰਡੀਗੜ੍ਹ ਰੈਫਰ ਕੀਤਾ ਗਿਆ ਸੀਗਾ। ਮਰੀਜ਼ ਦੇ ਪਰਿਵਾਰਕ ਮੈਂਬਰ ਜਿਹੜੇ ਸੀਗੇ ਜੀ, ਉਹਨਾਂ ਨੇ ਇੱਕ ਪ੍ਰਾਈਵੇਟ ਐਂਬੂਲੈਂਸ ਜਿਹੜੀ ਸੀ ਉਹ ਹਾਇਰ ਕੀਤੀ ਔਰ ਉਹ ਵਾਇਆ ਸਰਹੰਦ ਫਤਿਹਗੜ੍ਹ ਸਾਹਿਬ ਰਾਹੀਂ ਚੰਡੀਗੜ੍ਹ ਜਾਣਾ ਚਾਹੁੰਦੇ ਸੀਗੇ। ਐਂਬੂਲੈਂਸ ਸਰਹੰਦ ਦੇ ਪੁਰਾਣੇ ਫਲਾਈਓਵਰ ਪੁਲ ਦੇ ਉੱਤੇ ਚੜ੍ਹੀ ਤਾਂ ਉਹਨੇ ਆਪਣੇ ਅੱਗੇ ਜਾ ਰਹੇ ਜਿਹੜਾ ਲੋਹੇ ਦੇ ਨਾਲ ਲੱਦਿਆ ਹੋਇਆ ਟਰੱਕ ਸੀਗਾ, ਕਾਹਲੀ ਦੇ ਨਾਲ ਉਹਨੂੰ ਟੇਕ ਓਵਰ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਲਿੰਕ ਰੋਡ ਤੋਂ ਜੀ ਇੱਕ ਬੱਜਰੀ ਦੇ ਨਾਲ ਭਰਿਆ ਜਿਹੜਾ ਟਰੱਕ ਆ ਰਿਹਾ ਸੀਗਾ। ਇਹ ਐਂਬੂਲੈਂਸ ਜਿਹੜੀ ਸੀ ਦੋਨਾਂ ਟਰੱਕਾਂ ਦੇ ਵਿਚਾਲੇ ਜਿਹੜੇ ਫਸ ਗਈ ਸੀ। ਐਂਬੂਲੈਂਸ ਦੇ ਵਿੱਚ ਸਵਾਰ ਮਰੀਜ਼ ਜਿਹੜਾ ਸੀ ਹਰੀਸ਼ ਕੁਮਾਰ, ਉਹਦੀ ਭੈਣ ਅਨੀਤਾ, ਘਰ ਵਾਲੀ ਉਹਦੀ ਸੁਸ਼ਮਾ, ਉਹਦੇ ਚਾਚੇ ਦਾ ਮੁੰਡਾ ਗਰੀਸ਼ ਕੁਮਾਰ, ਡਰਾਈਵਰ ਸੋਨੂ, ਇੱਕ ਹੋਰ ਰਿਸ਼ਤੇਦਾਰ ਸੁਸ਼ੀਲ ਕੁਮਾਰ, ਥਾਂ ਦੇ ਉੱਤੇ ਹੀ ਜਿਹੜੀ ਇਹਨਾਂ ਦੀ ਮੌਤ ਹੋ ਗਈ। ਬੜਾ ਦਰਦਨਾਕ ਹਾਦਸਾ ਜਿਹੜਾ ਜੀ ਇਹ ਵਾਪਰਿਆ। ਜਿਹੜੀ ਟਵੇਰਾ ਗੱਡੀ ਸੀਗੀ ਦੀ ਜਿਹੜੀ ਐਂਬੂਲੈਂਸ ਸੀਗੀ ਉਹਦਾ ਐਸਾ ਹਾਲ ਹੋਇਆ ਜੀ ਕਿ ਆਈ ਥਿੰਕ ਉਹ ਵੇਖਣੀ ਔਖੀ ਹੈ ਜੀ, ਜਿਹੋ ਜਿਹੇ ਹਾਲਾਤ ਉਹਦੇ ਬਣਾ ਦਿੱਤੇ ਗਏ ਜੀ ਇਸ ਐਕਸੀਡੈਂਟ ਨੇ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੁਪਰੀਮ ਕੋਰਟ ਨੇ ਜਿਹੜਾ ਜੀ CBI ਦੇ ਡਾਇਰੈਕਟਰ ਰਣਜੀਤ ਸਿੰਘਾ ਦੇ ਉਹਨਾਂ ਦੇ ਕਹਿਣ ਦੇ ਉੱਤੇ ਵੀ ਮੀਡੀਆ ਦੇ ਉੱਤੇ ਜਿਹੜੀ ਲਗਾਮ ਲਾਈ ਜਾਵੇ, ਉਸ ਨੂੰ ਜਿਹੜਾ ਜੀ ਖਾਰਜ ਕਰ ਦਿੱਤਾ ਆ ਉਸ ਚੀਜ਼ ਨੂੰ। ਐਕਚੁਅਲੀ ਜਿਹੜਾ ਜੀ ਇਸ ਵੇਲੇ ਦੂਜਾ ਮੀਡੀਆ ਤਾਂ ਤੁਸੀਂ ਛੱਡ ਦਿਓ ਜੀ, ਜਿਹੜਾ ਸੋਸ਼ਲ ਮੀਡੀਆ ਹੈ ਨਾ ਜੀ ਉਹ ਬਹੁਤ ਜ਼ਿਆਦਾ ਰੜਕ ਰਿਹਾ ਜੀ। ਸਿਆਸਤਦਾਨ ਜਿਹੜੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਉਹਨਾਂ ਲਈ ਫੇਸਬੁੱਕ ਟਵਿੱਟਰ ਜਿਹੜੀ ਹੈ ਨਾ ਜੀ ਉਹ ਵਿਉ ਲੱਗਦੀ ਹੈ ਉਹਨਾਂ ਨੂੰ, ਕਿਉਂਕਿ ਇੱਥੇ ਹਰ ਬੰਦਾ ਆਪਣੀ ਭੜਾਸ ਜਿਹੜੀ ਹੈ ਨਾ ਜੀ ਉਹ ਕੱਢ ਦਿੰਦਾ ਜੀ। ਸੋ CBI ਮੁਖੀ ਰਣਜੀਤ ਸਿੰਘਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵਧੀਆਂ ਨੇ। ਅਦਾਲਤ ਦੇ ਵਿੱਚ ਉਹਦੇ ਘਰ ਦੀ ਵਿਜ਼ਿਟਰ ਡਾਇਰੀ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਊਗੀ। ਸੁਪਰੀਮ ਕੋਰਟ ਨੇ CBI ਦੇ ਡਾਇਰੈਕਟਰ ਦੀ ਇਹ ਜਿਹੜੀ ਪਟੀਸ਼ਨ ਸੀ ਉਹਨੂੰ ਰੱਦ ਕੀਤਾ। ਉਹਦੇ ਵਿੱਚ ਉਹਨੇ ਕਿਹਾ ਕਿ ਰਿਹਾਇਸ਼ ਤੇ ਆਉਣ ਵਾਲੇ ਜਿੰਨੇ ਵੀ ਵਿਅਕਤੀ ਸੀ ਉਹਨਾਂ ਦੀ ਜਿਹੜੀਆਂ ਮੀਡੀਆ ਦੇ ਵਿੱਚ ਖਬਰਾਂ ਪ੍ਰਸਾਰਿਤ ਕਰਨ ਤੋਂ ਰੋਕਿਆ ਜਾਵੇ, ਪਰ ਉਹਨਾਂ ਨੇ ਕਿਹਾ ਕਿ ਏਦਾਂ ਦੀ ਕੋਈ ਰੋਕ ਜਿਹੜੀ ਆ ਉਹ ਨਹੀਂ ਲੱਗ ਸਕਦੀ। ਸੁਪਰੀਮ ਕੋਰਟ ਦਾ ਬੜਾ ਇਹ ਦਰੁਸਤ ਫੈਸਲਾ ਹੈ ਜੀ, ਕਿਉਂਕਿ ਇਹ ਲੋਕ ਜਦੋਂ ਭੱਜਦੇ ਨੇ ਨਾ, ਜਦੋਂ ਗੱਲ ਕਰਦੇ ਨੇ ਸਿਰਫ ਇਸੇ ਚੀਜ਼ ਦੀ ਕਰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਮੀਡੀਆ ਨੂੰ ਜਿਹੜਾ ਨਾ ਜੀ ਉਹ ਰੋਕ ਲਓ। ਖਾਸ ਤੌਰ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਰੋਕਣ ਦੀ ਕੋਸ਼ਿਸ਼ ਵੀ ਜਿਹੜੀ ਆ ਜੀ ਉਹ ਕਰਦੇ ਨੇ ਇਹਨੂੰ ਸੋਸ਼ਲ ਮੀਡੀਆ ਨੂੰ ਜੀ, ਉਹਦੇ ਤੋਂ ਇਹ ਬਹੁਤਾ ਜ਼ਿਆਦਾ ਜਿਹੜਾ ਜੀ ਉਹ ਡਰਦੇ ਨੇ। ਆਈ ਥਿੰਕ ਜਿਹੜਾ ਇਹ ਫੈਸਲਾ ਸੁਪਰੀਮ ਕੋਰਟ ਦਾ, ਇਹਦੇ ਤੋਂ ਥੋੜ੍ਹੀ ਬਹੁਤੀ ਜਿਹੜੀ ਅਕਲ ਹੈ ਨਾ ਜੀ ਉਹ ਜ਼ਰੂਰ ਲੈਣੀ ਚਾਹੀਦੀ ਹੈ। ਇਹ ਸਾਰੇ ਜਿਹੜੇ ਰਾਜਨੀਤਿਕ ਨੇ ਖਾਸ ਤੌਰ ਦੇ ਉੱਤੇ ਜਿਵੇਂ ਦਾ ਉਹ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਪਾਬੰਦੀ ਜਿਹੜੀ ਹੈ ਨਾ ਜੀ ਉਹ ਲਵਾਈ ਜਾਵੇ। ਇਹਦੇ ਪਿਛਲੇ ਵਾਲੀਆਂ ਜਿਹੜੀਆਂ ਗੱਲਾਂ ਨੇ, ਹੁਣ ਜੇ CBI ਦੇ ਵਿੱਚ ਰਿਹਾ ਜੀ ਏਡੇ ਉੱਚੇ ਅਹੁਦੇ ਦੇ ਉੱਤੇ, ਜਦੋਂ ਇਹ ਗੱਲ ਕਰਦਾ ਜੀ ਕਿ ਇੱਥੇ ਮੀਡੀਆ ਦੇ ਉੱਤੇ ਪਾਬੰਦੀ ਜਿਹੜੀ ਆ ਲਾਈ ਜਾਵੇ, ਇੱਥੋਂ ਤੁਸੀਂ ਬਾਕੀ ਅਕਲ ਜਿਹੜੀ ਆ ਉਹ ਸੋਚ ਸਕਦੇ ਹੋ ਕਿ ਕਿਹੋ ਜੀ ਉਹਨਾਂ ਦੀ ਧਾਰਨਾ ਜਿਹੜੀ ਬਣੀ ਹੋਈ ਹੈ ਮੀਡੀਆ ਬਾਰੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਪ੍ਰਵਾਸੀ ਆ ਬਾਹਰ ਬੈਠੇ ਆ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਅਜੇ ਵੀ ਪੰਜਾਬ 'ਚ ਆ, ਉਸ ਦੇ ਉੱਤੇ ਹੁਣ ਜਿਹੜੇ ਜੀ ਨਵੇਂ ਤਰੀਕੇ ਦੀ ਜਿਹੜੀ ਠੱਗੀ ਆ ਉਹ ਜਿਹੜੀ ਵੱਜਣੀ ਸ਼ੁਰੂ ਹੋ ਚੁੱਕੀ ਆ। ਕਿਸ ਤਰੀਕੇ ਨਾਲ ਖਤਰਾ ਹੈ ਜੀ ਹੁਣ ਉਹਨਾਂ ਦੀਆਂ ਜਾਇਦਾਦਾਂ ਨੂੰ? ਇਹ ਕੁਛ ਨਾ ਕੁਛ ਤਾਂ ਜਿਹੜਾ ਨਾ ਜੀ ਇਹ ਹੁੰਦਾ ਹੀ ਰਹਿੰਦਾ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ
ਗੱਲ ਸਾਂਝੀ ਕੀਤੀ ਸੀਗੀ ਜੀ ਕਿ ਇਹ ਕਿਹਾ ਗਿਆ ਕਿ ਜਿਹੜੀ NRI ਸਭਾ ਜਲੰਧਰ ਵਾਲੀ ਆ ਕਿ ਅਸੀਂ ਤਾਂ ਇੱਕ ਕਾਰਡ ਜਿਹੜਾ ਨਾ ਜੀ ਉਹ ਇਸ਼ੂ ਕਰ ਰਹੇ ਹਾਂ, ਜਿਹਦੇ ਨਾਲ ਕਾਰਡ ਦੇ ਨਾਲ ਇਹ ਹੋਊਗਾ ਕਿ ਕਾਰਡ ਤੁਸੀਂ ਘਸਾਓਗੇ ਤੇ ਪੂਰੀ ਇਨਫੋਰਮੇਸ਼ਨ ਆ ਜਾਊਗੀ ਸਾਹਮਣੇ ਕਿ ਕਿਹੜਾ ਬੰਦਾ ਕਿੱਥੇ ਰਹਿੰਦਾ। ਤੇ ਮੈਂ ਉਦੋਂ ਕਿਹਾ ਸੀਗਾ, ਮੈਂ ਕਿਹਾ ਹਾਂ ਜੀ ਰੋਜ਼ ਫਾਈਲਾਂ ਕੌਣ ਫੋਲੇ, ਸੌਖਾ ਲੱਭ ਜਿਆ ਕਰੂਗਾ ਕਿ ਕਿਹੜੇ ਪ੍ਰਵਾਸੀ ਦੀ ਕਿੱਥੇ ਕਿੰਨੀ ਜਾਇਦਾਦ ਪਈ ਆ ਜੀ। ਬਿਲਕੁਲ। ਹੁਣ ਦੁਆਬੇ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਗਰੋਹ ਜਿਹੜਾ ਜੀ ਉਹ ਸਰਗਰਮ ਹੈ ਜੀ। ਇਹ ਪ੍ਰਵਾਸੀ ਭਾਰਤੀਆਂ ਦੀਆਂ ਜਿਹੜੀਆਂ ਵਾਹੀ ਵਾਲੀਆਂ ਜ਼ਮੀਨਾਂ ਨੇ ਨਾ ਜੀ, ਉਹਨਾਂ ਦੇ ਉੱਤੇ ਬੈਂਕਾਂ ਤੋਂ ਲੱਖਾਂ ਰੁਪਈਏ ਦਾ ਜਿਹੜਾ ਕਰਜ਼ਾ ਉਹ ਚੁੱਕੀ ਜਾਂਦਾ ਜੀ। ਇਹ ਕੀ ਕਰਦੇ ਨੇ, ਇਹ ਸਾਰੀ ਇਨਫੋਰਮੇਸ਼ਨ ਕਢਾਉਂਦੇ ਨੇ ਕਿ ਕਿਹੜੇ ਬਾਹਰ ਰਹਿੰਦੇ ਲੋਕ ਨੇ ਜਿਹੜੇ ਕਈ ਸਾਲ ਗੇੜਾ ਨਹੀਂ ਮਾਰਦੇ ਆਪਣੀਆਂ ਇਹਨਾਂ ਜ਼ਮੀਨਾਂ ਦੇ ਉੱਤੇ ਜੀ। ਤੇ ਉਹਨਾਂ ਦੇ ਵਾਸਤੇ ਫਿਰ ਜਿਹੜੀ ਫਰਦ ਹੈ, ਕਿਉਂਕਿ ਹੁਣ ਫਰਦ ਕੇਂਦਰਾਂ ਦੇ ਵਿੱਚ ਪਟਵਾਰੀਆਂ ਤੋਂ ਇਹ ਕੰਮ ਵਾਪਸ ਲੈ ਲਿਆ ਗਿਆ। ਫਰਦ ਕੇਂਦਰ ਦੇ ਵਿੱਚ ਤੁਸੀਂ ਅਪਲਾਈ ਕਰੋ, ਉੱਥੇ ਨਾ ਤਾਂ ਕਿਸੇ ਦੀ ਕੋਈ ਆਈਡੈਂਟੀਫਿਕੇਸ਼ਨ ਜਿਹੜੀ ਆ ਜੀ ਉਹ ਮੰਗੀ ਜਾਂਦੀ ਆ, ਨਾ ਇਹ ਲਾਇਆ ਜਾਂਦਾ ਕਿ ਇਹ ਫਰਦ ਜਿਹੜੀ ਆ ਉਹ ਚਾਹੀਦੀ ਕਿਉਂ ਆ। ਤੋ ਇਸ ਕਰਕੇ ਉਹ ਫਰਦ ਲੈ ਲਈ ਜਾਂਦੀ ਆ। ਫਰਦ ਲੈ ਕੇ ਬੈਂਕਾਂ ਵਾਲੇ ਜਿਹੜੇ ਉਹ ਗਾਹ ਰਲੇ ਹੋਏ ਨੇ ਜੀ। ਵੈਨਕੂਵਰ, ਸਰੀ ਤੇ ਬਰਮਿੰਘਮ ਦੇ ਵਿੱਚ ਰਹਿੰਦੇ ਕੁਝ ਪ੍ਰਵਾਸੀ ਭਾਰਤੀ ਨੇ, ਉਹਨਾਂ ਦੇ ਨਾਲ ਵੱਜੀ ਠੱਗੀ ਦਾ ਜਿਹੜੇ ਮਾਮਲੇ ਨੇ ਉਹ ਸਾਹਮਣੇ ਆਏ ਨੇ ਕਿ ਉਹਨਾਂ ਦੀਆਂ ਫਰਦਾਂ ਜਿਹੜੀਆਂ ਉੱਥੋਂ ਕਢਵਾ ਲਈਆਂ ਗਈਆਂ ਔਰ ਫਰਦਾਂ ਕਢਵਾ ਕੇ ਉਸ ਜ਼ਮੀਨ ਦੇ ਉੱਤੇ ਕਰਜ਼ਾ ਜਿਹੜਾ ਜੀ ਉਹ ਚੁੱਕ ਲਿਆ ਗਿਆ। ਕਿਸੇ ਤੇ 10 ਲੱਖ ਚੁੱਕ ਲਿਆ, ਕਿਸੇ ਤੇ 20 ਲੱਖ ਜਿਹੜਾ ਸੀਗਾ ਉਹ ਚੁੱਕ ਲਿਆ। ਪਤਾ ਉਦੋਂ ਲੱਗਾ ਜਦੋਂ ਉਹਨਾਂ ਨੇ ਆ ਕੇ ਕੀਤਾ ਜੀ। ਮੇਰੀ ਇੱਕ ਜਿਹੜੀ ਆ ਜੀ ਜਿੰਨੇ ਵੀ ਪ੍ਰਵਾਸੀ ਸੁਣ ਰਹੇ ਨੇ ਜੀ, ਉਹਨਾਂ ਨੂੰ ਇੱਕ ਰਿਕੁਐਸਟ ਹੈ ਕਿ ਇੱਕ ਤਾਂ ਜਦੋਂ ਤੁਸੀਂ ਗੇੜਾ ਗੂੜਾ ਜ਼ਰੂਰ ਮਾਰੋ, ਜਦੋਂ ਗੇੜਾ ਮਾਰਦੇ ਹੋ ਸਿੰਪਲ ਫੰਡਾ ਜੀ, ਇੱਕ ਜਿਹੜੀ ਫਰਦ ਹੈ ਨਾ ਜੀ ਹਰ ਸਾਲ ਆਪਣੀ ਕਢਵਾਓ ਆਪਣੀ ਜ਼ਮੀਨ ਦੀ ਜੀ। ਉਹਦਾ ਰੀਜ਼ਨ ਹੈ ਜੀ, ਉਹਦੇ ਉੱਤੇ ਸਾਰਾ ਕੁਛ ਲਿਖਿਆ ਜਿਹੜਾ ਜੀ ਆ ਜਾਂਦਾ ਕਿ ਇਹਦੇ ਨਾਲ ਕੋਈ ਛੇੜਛਾੜ ਤਾਂ ਨਹੀਂ ਹੋਈ, ਇਹਦੀ ਗਰਦੌਰੀ ਜਿਹੜੀ ਆ ਉਹ ਕਿਤੇ ਚੇਂਜ ਤਾਂ ਨਹੀਂ ਹੋਈ, ਇਹਦੇ ਉੱਤੇ ਕੋਈ ਕਰਜ਼ਾ ਤਾਂ ਨਹੀਂ ਚੁੱਕਿਆ ਗਿਆ। ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਜਿਹੜੀ ਆ ਉਹ ਕਹੀ ਆ, ਜੇ ਕੋਈ ਇਹਦੇ ਉੱਤੇ ਅਮਲ ਕਰ ਲਏ ਕਿ ਤੁਸੀਂ ਇੱਕ ਕੰਮ ਕਰੋ, ਆਪਣੇ ਜਿੰਨੀ ਵੀ ਜ਼ਮੀਨ ਹੈ ਹਰ ਕਿੱਲੇ ਦੇ ਉੱਤੇ 5 ਤੋਂ 10,000 ਰੁਪਈਏ ਦਾ ਸਿਰਫ ਲੋਨ ਜਿਹੜਾ ਨਾ ਜੀ ਉਹ ਲੈ ਲਓ। ਇਹ ਲੋਨ ਲੈ ਕੇ ਇੱਥੇ ਅਕਾਊਂਟ ਖੁਲਾ ਕੇ ਨਾ ਜੀ ਉਹਦੇ ਵਿੱਚ ਪਾ ਦਿਓ। ਇਹ ਬੈਂਕ ਨੂੰ ਕਹਿ ਦਿਓ ਕਿ ਜਿਹੜਾ ਲੋਨ ਲਿਆ ਹੋਇਆ ਪਰ ਕਿੱਲੇ ਦੇ ਹਿਸਾਬ ਦਾ ਇਹਦੀ ਜਿਹੜੀ ਕਿਸ਼ਤ ਹੈ ਇਸ ਮੇਰੇ ਅਕਾਊਂਟ ਦੇ ਵਿੱਚੋਂ ਤੁਰੀ ਜਾਵੇ। ਉਹਦੇ ਨਾਲ ਫਾਇਦਾ ਕੀ ਹੋਊਗਾ ਜੀ, ਤੁਹਾਡੀ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਬੇਸ਼ੱਕ 5 ਤੋਂ 10,000 ਰੁਪਈਏ ਦਾ ਹੀ ਸਿਰਫ ਕਰਜ਼ਾ ਜਿਹੜਾ ਹੋਊਗਾ, ਪਰ ਉਹਦੇ ਨਾਲ ਸੁਰੱਖਿਅਤ ਹੋ ਜਾਊਗੀ ਜੀ। ਉਹਦੇ ਨਾਲ ਕੱਲ ਨੂੰ ਕੋਈ ਛੇੜਛਾੜ ਨਹੀਂ ਕਰ ਸਕਦਾ, ਕੋਈ ਹੋਰ ਬੰਦਾ ਏਦਾਂ ਤਾਂ ਨਹੀਂ ਕਰੂਗਾ। ਜੇ ਮੰਨ ਲਓ ਉਹਦੇ ਨਾਲ ਕੋਈ ਛੇੜਛਾੜ ਹੁੰਦੀ ਆ, ਉਹਦੀ ਗਰਦੌਰੀ ਚੇਂਜ ਹੁੰਦੀ ਆ, ਉਹਦੀ ਫਰਦ ਕਢਵਾ ਕੇ ਲੋਨ ਲੈਣ ਦੀ ਗੱਲ, ਤਾਂ ਬੈਂਕ ਜਿਹੜਾ ਜੀ ਫਿਰ ਉਹ ਰਿਸਪੌਂਸੀਬਲ ਹੋ ਜਾਊਗਾ ਉਸ ਗੱਲ ਦਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਰੇਪ ਕੇਸ ਦੇ ਵਿੱਚ ਇੱਕ ਮੰਤਰੀ ਦਾ ਮੁੰਡਾ ਸੀਗਾ, ਸਦਾਨੰਦ ਜਿਹੜਾ ਨਾਮ ਸੀਗਾ ਮੰਤਰੀ ਦਾ, ਉਸ ਦੇ ਖਿਲਾਫ ਜਿਹੜੇ ਜੀ ਅਰੈਸਟ ਵਾਰੰਟ ਜਾਰੀ ਹੋ ਚੁੱਕੇ ਆ ਜੀ। ਰੇਲ ਮੰਤਰੀ ਸਦਾਨੰਦ ਗੌੜਾ ਦੇ ਪੁੱਤਰ ਜਿਹੜਾ ਕਾਰਤਿਕ ਗੌੜਾ, ਉਹਨੇ ਆਪਣਾ ਬਿਆਨ ਦਰਜ ਕਰਾਉਣ ਦੇ ਵਾਸਤੇ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਸੀਗਾ, ਪਰ ਉਹ ਆਪਣਾ ਬਿਆਨ ਜਿਹੜਾ ਉਹ ਦਰਜ ਕਰਾਉਣ ਦੇ ਵਾਸਤੇ ਪਹੁੰਚਿਆ ਨੀਗਾ। ਔਰ ਅਦਾਲਤ ਨੇ ਹੁਣ ਕਾਰਤਿਕ ਗੌੜਾ ਦੀ ਭਾਲ ਤੇ ਗ੍ਰਿਫਤਾਰੀ ਦੇ ਵਾਸਤੇ ਵਾਰੰਟ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ। ਕੰਨੜ ਫਿਲਮਾਂ ਦੀ ਅਭਿਨੇਤਰੀ ਹੈ ਜੀ, ਜਿਹਨੇ ਪਿਛਲੇ ਦਿਨਾਂ ਦੇ ਵਿੱਚ ਕਾਰਤਿਕ ਗੌੜਾ ਦੇ ਖਿਲਾਫ ਮਾਮਲਾ ਦਰਜ ਜਿਹੜਾ ਉਹ ਕਰਵਾਇਆ ਸੀਗਾ ਰੇਪ ਦਾ ਔਰ ਧੋਖੇ ਦਾ। ਉਹਨੇ ਕਿਉਂਕਿ ਜਿਹੜਾ ਕਾਰਤਿਕ ਗੌੜਾ ਸੀਗਾ ਜੀ ਉਹਦੀ ਕੁੜਮਾਈ ਹੋ ਗਈ ਸੀ ਕਿਸੇ ਹੋਰ ਦੇ, ਉਸੇ ਦਿਨ ਉਹਨੇ ਪਰਚਾ ਦਰਜ ਕਰਾਇਆ ਵੀ ਇਹਦੇ ਸਬੰਧ ਤਾਂ ਜਿਹੜੇ ਮੇਰੇ ਨਾਲ ਰਹੇ ਨੇ। ਇਹ ਵੀ ਸਾਹਮਣੇ ਆਇਆ ਸੀਗਾ ਕਿ ਉਹ ਜਿਹੜੀ ਲੜਕੀ ਹੈ ਉਹ ਪ੍ਰੈਗਨੈਂਟ ਹੈ। ਉਹਨੇ ਇਹ ਵੀ ਗੱਲ ਜਿਹੜੀ ਸੀਗੀ ਉਹ ਪੁਲਿਸ ਦੇ ਕੋਲੇ ਦੱਸੀ ਸੀਗੀ। ਰੇਲ ਮੰਤਰੀ ਦੇ ਮੁੰਡੇ ਜਿਹੜਾ ਹੈ ਜੀ ਕਾਰਤਿਕ ਗੌੜਾ, ਉਹਦੇ ਵਾਸਤੇ ਮੁਸੀਬਤਾਂ ਵੱਧ ਗਈਆਂ ਨੇ, ਨਾ ਸਿਰਫ ਉਹਦੇ ਮੁੰਡੇ ਦੇ ਵਾਸਤੇ ਬਲਕਿ ਰੇਲ ਮੰਤਰੀ ਦੇ ਵਾਸਤੇ ਵੀ। ਇਹ ਅਜੇ ਤਾਂ ਜਮਾ 100 ਦਿਨ ਹੋਏ ਨੇ ਸਰਕਾਰ ਬਣੀ ਨੂੰ, ਇਹ ਕਾਕੇ ਸੰਭਾਲਣੇ ਔਖੇ ਹੋ ਗਏ ਜੀ। ਬਿਲਕੁਲ। ਤਾਂ ਬਿਲਕੁਲ ਸਰੋਤਿਓ, ਆਪਾਂ ਜਿਹੜੇ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਨਿਗਾਹ ਮਾਰੀ, ਪ੍ਰੋਗਰਾਮ ਖਬਰ ਤੇ ਨਜ਼ਰ ਉਸ ਦੇ ਵਿੱਚ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅਜਨਾਮਾ ਕਿ ਹੋਵੇ ਵਿੱਚ ਅਦਾਲਤ ਦੇ ਬਹਿਸ ਭਖਵੀਂ, ਆਸ਼ੂਤੋਸ਼ ਦਾ ਚੱਲੇ ਪਿਆ ਕੇਸ ਮੀਆਂ ਜੀ। ਹੋਵੇ ਵਿੱਚ ਅਦਾਲਤ ਦੇ ਬਹਿਸ ਭਖਵੀਂ, ਆਸ਼ੂਤੋਸ਼ ਦਾ ਚੱਲੇ ਪਿਆ ਕੇਸ ਮੀਆਂ, ਲੱਗੀ ਬੋਲਣ ਸਰਕਾਰ ਪੰਜਾਬ ਦੀ ਵੀ, ਜਿਸ ਤੋਂ ਕੇਸ ਦਾ ਵੱਜਣਾ ਬੇਸ ਮੀਆਂ ਜੀ। ਹੁਣ ਵੀ ਦੱਬਵੀਂ ਸੁਰ ਵਿੱਚ ਕਹੀ ਜਾਂਦੀ, ਲੱਗੇ ਸ਼ਰਧਾ ਨੂੰ ਕਿਤੇ ਨਹੀਂ ਠੇਸ ਮੀਆਂ, ਆ ਰਹੇ ਬਾਹਰ ਨੇ ਪੱਖ ਅਜੀਬ ਜਿਹੇ, ਕਰਨਾ ਡੇਰੇ ਨੂੰ ਪਿਆ ਹੈ ਫੇਸ ਮੀਆਂ ਜੀ। ਇੱਕ ਗੱਲ ਨਹੀਂ ਕਿਸੇ ਨੂੰ ਸਮਝ ਆਵੇ, ਕਰਦਾ ਯੋਗ ਜੇ ਪਿਆ ਹੈ ਸੰਤ ਮੀਆਂ ਜੀ। ਇੱਕ ਗੱਲ ਨਹੀਂ ਕਿਸੇ ਨੂੰ ਸਮਝ ਆਵੇ, ਕਰਦਾ ਯੋਗ ਜੇ ਪਿਆ ਹੈ ਸੰਤ ਮੀਆਂ, ਲਾਇਆ ਸੰਤ ਫਰਿੱਜ ਦੇ ਵਿੱਚ ਕਾਹਨੂੰ, ਆਉਣਾ ਕਦੋਂ ਡਰਾਵੇ ਦਾ ਅੰਤ ਮੀਆਂ
ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ। ਕੱਲ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਥੈਂਕ ਯੂ। ਸਰੋਤਿਓ, ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ ਨੂੰ ਆਪ ਸਭ ਨਾਲ ਇੱਕ ਵਾਰੀ ਫੇਰ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।